ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ। ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ, ਨਾਲ ਲੈ ਕੇ ਚਲਦੀ ਫਿਰਤੀ ਬਲਾ ਰਮਣੀਕ ਕੌਰ। एक ही मतलब है, मेरा नवा नाम रखता है। ਬਿਲਕੁਲ ਜੀ, ਤੁਹਾਡਾ ਨਵਾਂ ਨਾਮ ਕੀ ਰੱਖਣਾ ਹੈ? ਸਾਰੇ ਜਾਣਦੇ ਪਛਾਣਦੇ ਤੁਹਾਨੂੰ ਚੰਗੀ ਤਰ੍ਹਾਂ ਹੀ। ਤੇ ਮੈਨੂੰ ਬੁਲਾ ਤੇ ਕੋਈ ਵੀ ਨਹੀਂ ਕਹਿੰਦਾ। ਹਾਏ ਰੱਬਾ, ਮਰ ਜਾ ਟੂਟੀ ਚ ਸਿਰ ਫਸਾ ਕੇ। ਟੂਟੀ ਚ ਸਿਰ ਫਸੂਗਾ ਤਾਂ ਹੀ ਤਾਂ ਮਰਨਾ ਹੈ। ਹੈ ਹਾਂ, ਜੇ ਨਾ ਫਸਿਆ ਫੇਰ ਥੋੜਾ ਮਰਨਾ। ओहो, चुल्लू पर पानी में डूब मारो तो सुनिया सी। हुणे टूटी वाली किहड़ी नवी गल हो गई? ਉਹ ਚੁੱਲ੍ਹੇ ਪਰ ਪਾਣੀ ਵਾਲੀ ਕਹਾਵਤਾਂ ਤੁਹਾਡੇ ਵਾਸਤੇ ਛੱਡ ਦਿੱਤੀਆਂ ਸੀ। अच्छा, ਹਾਂ, ਤੁਸੀਂ ਮਰੋ ਮਾਮਾ। अपने लिए फिर बोरवेल ही करा लो, ਤੁਹਾਡੇ ਲਈ ਤੇ ਉਹੀ ਪੂਰਾ ਪਊਗਾ। ਅੱਲਾਹ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਨੀਆਂ। ਫਿਲਹਾਲ ਆਪਣੀਆਂ ਲੜਾਈਆਂ ਝਗੜਿਆਂ ਨੂੰ ਇੱਥੇ ਹੀ ਕਰਕੇ ਆਪਾਂ ਲਾ ਕੇ ਫੁੱਲ ਸਟਾਪ जी ਤੇ ਕੋਮਿਆਂ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋ ਗਏ ਨਜ਼ਰੀਆ। हाय नी। ਹਾਂ, ਤੇ ਅੰਡਰਲਾਈਨ ਕਰੋ ਜੀ ਆਪਣੇ ਚਰਨਜੀਤ ਜੋਗੀ ਨੂੰ, अच्छा, ਤੇ ਬਾਹਰ ਲਾਈਨ ਕਰ ਦਿਓ। ਨਾਮ ਬੋਲੋ ਆਪਣਾ। ਰਮਨੀਕ ਕੌਰ ਨੂੰ ਖਬਰਦਾਰ ਕਿਸੇ ਨੇ ਬਾਹਰ ਕੀਤਾ। ਮੈਨੂੰ ਵੀ ਬ੍ਰੈਕਟਾਂ ਦੇ ਵਿੱਚ ਹੀ ਰੱਖਿਓ। ਅੱਲਾਹ ਜੀ, ਤੈਨੂੰ ਤੇ ਆਪਾਂ ਕੀ ਕਹਿੰਦੇ ਹੁੰਦੇ ਆ, ਬ੍ਰੈਕਟਾਂ ਦੇ ਵਿੱਚ ਤਾਂ ਨਹੀਂ, ਹਾਂ, ਹਾਸ਼ੀਏ ਦੇ ਵਿੱਚ ਨਾ ਰੱਖ ਲਈਏ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਬ੍ਰੈਕਟ ਦੇ ਵਿੱਚ ਤੇ ਕੱਲ ਬੜੀਆਂ ਗੱਲਾਂ ਵੀ ਰੱਖੀਆਂ ਗਈਆਂ, ਪੁਆਇੰਟ ਨੋਟ ਕੀਤੇ ਗਏ। ਸਭ ਤੋਂ ਪਹਿਲਾਂ ਹਵਾ ਬਣਾਈ ਗਈ ਕਿ 9:45 ਵਜੇ। ਹਾਂ, ਕੀ ਹੋਊਗਾ 9:45 ਵਜੇ? ਭਰਾਵਾ ਡਰ ਹੀ ਸੀ ਕਿਤੇ ਕਿਤੇ ਸ਼ੁਰੂਆਤ ਮਿੱਤਰੋ ਤੋਂ ਨਾ ਕਰ ਦਿੰਦੇ। ਹਾਂ, ਕਿਉਂਕਿ ਜਦੋਂ ਉਹਨਾਂ ਨੇ ਕਿਤੇ ਮਿੱਤਰੋ ਤੋਂ ਸ਼ੁਰੂਆਤ ਕੀਤੀ ਆ, ਬਸ ਉਸੇ ਵੇਲੇ ਦੇਸ਼ ਨੂੰ ਕੋਈ ਨਾ ਕੋਈ ਸਿਆਪਾ ਪਿਆ। ਹਾਏ ਨਹੀਂ, ਮੈਂ ਤੇ ਕਦੀ ਕਦੀ ਇਹੀ ਕਹਿੰਦੀ ਆ ਕਿ ਰੱਬ ਕਰੇ ਇਹ ਸਾਨੂੰ ਦੁਸ਼ਮਣੋਂ ਕਹਿ ਕੇ ਬੁਲਾਉਣ। ਹਾਂ, ਉਹਦੇ ਵਿੱਚ ਹੀ ਸਾਡੀ ਭਲਾਈ ਆ। ਹੋਰ ਕੀ। ਤੇ ਕੱਲ ਸ਼ੁਕਰ ਹੈ ਕਿ ਰੱਬ ਦਾ ਕਿ ਮਿੱਤਰੋ ਤੇ ਭਾਵੇਂ ਨਹੀਂ ਗਿਆ, ਪਰ ਇੰਨੀ ਗੱਲ ਹੈ ਆਪਣੇ ਮਿੱਤਰਾਂ ਨੂੰ ਸਲਾਹ ਜ਼ਰੂਰ ਦਿੱਤੀ ਹੈ। ਸਲਾਹਾਂ ਹੀ ਕੀਤੀਆਂ ਨੇ ਜੀ। ਲਾਕਡਾਊਨ 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 ਜਦੋਂ 3-4 ਵਾਰੀ ਇਹ ਗੱਲ ਕਹੀ ਨਾ, ਮੈਂ ਕਿਹਾ ਹੁਣ ਲੱਗਾ, ਪਰ ਏਦਾਂ ਦੀ ਕੋਈ ਗੱਲ ਹੀ ਨਹੀਂ ਹੋਈ। ਲੈ ਦੱਸ ਭਲਾ, ਤੂੰ ਕਿਹੜਾ ਆਪਣੀ ਕਿਤੇ ਭੂਆ ਦੇ ਭੋਗ ਤੇ ਜਾਣਾ ਸੀ? ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਸਲਾਹਾਂ ਹੀ ਦੇ ਛੱਡੀਆਂ ਨੇ। ਮੈਂ ਕਿਹਾ ਜੀ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ। ਕਿਆ ਕਿ ਮੇਰੇ ਦੇਸ਼ ਵਾਸੀਓ, ਹਾਂ ਭਾਈਓ, ਬਹਿਨੋ, ਉਹ ਆਪਣੀਆਂ ਹੀ ਹਾਂਜੀ, ਤੇ ਸਲਾਹਾਂ ਦਿੱਤੀਆਂ ਨੇ ਕਿ ਗੱਲ ਹੈਗੀ ਏਦਾਂ ਕਿ ਕਰੋਨਾ ਦਾ ਕੇਸ ਜਿਹੜਾ ਨਾ ਜੀ ਖਰਾਬ ਹੁੰਦਾ ਜਾ ਰਿਹਾ। ਬਹੁਤ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਆ। ਇਹ ਜਿਹੜੀ ਸੈਕੰਡ ਵੇਵ ਆ ਨਾ ਜੀ, ਬਹੁਤ ਖਤਰਨਾਕ ਜਿਹੜੀ ਆ, ਉਹ ਅੱਗੇ ਹੋ ਕੇ ਵਧੀ ਹੈ ਜੀ। ਔਰ ਇਸ ਖਤਰਨਾਕ ਵੇਵ ਨੂੰ ਹੁਣ ਰੋਕਣਾ ਇਹ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਇੱਕ ਲੋੜ ਤੇ ਜੰਗ ਬਣ ਗਈ ਹੈ। ਬਿਲਕੁਲ ਜੀ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ PM ਮੋਦੀ ਨੇ ਇਹ ਵੀ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਦਿਨਾਂ 'ਚ ਆਪਣਿਆਂ ਨੂੰ ਗਵਾਇਆ, ਮੈਂ ਦੇਸ਼ ਵਾਸੀਆਂ ਦੇ ਵੱਲੋਂ ਉਹਨਾਂ ਸਾਰਿਆਂ ਨੂੰ ਮੈਂ ਇੱਕ ਸੰਵੇਦਨਾ ਪ੍ਰਗਟ ਕਰਦਾ ਤੇ ਪਰਿਵਾਰ ਦੇ ਸਦੱਸ ਦੇ ਰੂਪ ਦੇ ਵਿੱਚ ਮੈਂ ਉਹਨਾਂ ਦੇ ਦੁੱਖ 'ਚ ਸ਼ਾਮਲ ਹਾਂ। ਬਿਲਕੁਲ, ਗੱਲ ਇਹ ਹੈ ਕਿ ਜਿਹੜੀ ਅਸੀਂ ਚੀਜ਼ ਅੱਜ ਮਹਿਸੂਸ ਕਰ ਰਹੇ ਹਾਂ ਕਿ ਦੁੱਖ ਜਿਹੜਾ ਆ ਕਿ ਕਿੰਨੇ ਲੋਕ ਚਲੇ ਗਏ, ਜਿਹੜੀਆਂ ਚਿਤਾਵਾਂ ਆ, ਸਾਡੀਆਂ ਚਿੰਤਾਵਾਂ ਜਿਹੜੀਆਂ ਉਹ ਵਧਾ ਰਹੀਆਂ ਨੇ ਜੀ, ਕਿਉਂਕਿ ਬਲਦੀ ਹੋਈ ਚਿਤਾ ਦੇ ਵਿੱਚੋਂ ਕਿਸੇ ਦਾ ਪੁੱਤ ਅਰਮਾਨਾਂ ਦੇ ਤੌਰ ਤੇ ਜੜ ਰਿਹਾ ਜੀ, ਕਿਸੇ ਦੀਆਂ ਛੋਟੀਆਂ ਬੱਚੀਆਂ। ਔਰ ਸਭ ਤੋਂ ਵੱਡੀ ਖਤਰਨਾਕ ਤੇ ਡਰ ਵਾਲੀ ਗੱਲ, ਬਿਲਕੁਲ, ਦਿੱਲੀ ਦੇ ਵਿੱਚ ਪਿਛਲੇ ਸਾਲ ਜਿਹੜੇ ਇੱਕ ਸਰਦਾਰ ਜੀ ਸੰਸਕਾਰ ਨਹੀਂ ਸੀ ਕਰਦੇ ਹੁੰਦੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਦਾ, ਹਾਂਜੀ, ਉਹਨਾਂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਇਸ ਵਾਰ ਬਜ਼ੁਰਗ ਘੱਟ ਆ ਰਹੇ ਨੇ ਔਰ ਬੱਚੇ ਜ਼ਿਆਦਾ ਆ ਰਹੇ ਨੇ, ਛੋਟੀ ਉਮਰ ਦੇ, ਜਿਨ੍ਹਾਂ ਦੇ ਕਰਕੇ ਸਾਨੂੰ ਜ਼ਿਆਦਾ ਫਿਕਰ ਲੱਗ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਹਦੇ ਵਿੱਚ ਦਿੱਲੀ ਦੇ ਹਸਪਤਾਲ ਦੇ ਬਾਹਰ ਐਂਬੂਲੈਂਸ ਦੀ ਲੰਬੀ ਲਾਈਨ ਲੱਗੀ ਹੋਈ ਸੀ ਔਰ ਹਸਪੀਟਲਸ ਦੇ ਵਿੱਚ ਜਗ੍ਹਾ ਹੀ ਨਹੀਂ ਸੀ ਕਿ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇ, ਬੈੱਡ ਹੀ ਅਵੇਲੇਬਲ ਨਹੀਂ ਸੀ। ਔਰ ਇੱਕ ਔਰਤ ਆਪਣੇ ਪਤੀ ਨੂੰ ਲੈ ਕੇ ਆਉਂਦੀ ਹੈ, ਪਰ ਬਾਹਰ ਬੈਠੇ ਅੱਧੇ ਪੌਣੇ ਘੰਟੇ ਦੀ ਵੇਟ ਦੇ ਵਿੱਚ ਹੀ ਉਹਦਾ ਪਤੀ ਐਂਬੂਲੈਂਸ ਦੇ ਅੰਦਰ ਹੀ ਦਮ ਤੋੜ ਦਿੰਦਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ PM ਮੋਦੀ ਨੇ ਇਹ ਗੱਲ ਤੇ ਕਹੀ ਕਿ ਮੈਂ ਤੁਹਾਡੇ ਦੁੱਖ 'ਚ ਸ਼ਾਮਲ ਹਾਂ, ਪਰ ਬਹੁਤ ਸਾਰੇ ਲੋਕਾਂ ਨੇ ਸਵਾਲ ਇਹ ਵੀ ਕੀਤਾ ਹੈ ਕਿ ਮੋਦੀ ਜੀ, ਤੁਸੀਂ ਤੇ ਕਹਿੰਦੇ ਹੋ ਕਿ ਮੈਂ ਤੁਹਾਡੇ ਦੁੱਖ 'ਚ ਸ਼ਾਮਲ ਹਾਂ, ਪਰ ਤੁਸੀਂ ਤੇ ਦੁੱਖ ਦੀ ਘੜੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਸੀ।
ਅੱਜ ਤੁਹਾਨੂੰ ਇੰਨੇ ਬੰਦਿਆਂ ਦੇ ਮਰਨ ਤੋਂ ਬਾਅਦ ਸੰਬੋਧਨ ਕਰਨਾ ਚੇਤਾ ਆਇਆ ਵੀ ਹੈ, ਪਰ ਉਹਦੇ ਵਿੱਚ ਤੁਸੀਂ ਸਿਰਫ ਸਲਾਹਾਂ ਦੇ ਕੇ ਤੁਰਦੇ ਬਣੇ ਹੋ। ਜਿਸ ਚੀਜ਼ ਦੀ ਗੱਲ ਸੋਸ਼ਲ ਮੀਡੀਆ ਤੇ ਹਮੇਸ਼ਾ ਹੁੰਦੀ ਹੈ ਉਹ ਹੈ ਆਕਸੀਜਨ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ, ਪਰ ਇਸ ਵਿਸ਼ੇ ਦੇ ਉੱਪਰ ਬੜੇ ਹੀ ਘੱਟ ਤਰੀਕੇ ਨਾਲ ਔਰ ਬਹੁਤ ਹੀ ਇਨਸੈਂਸਿਟਿਵ ਵੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਯਾਨੀ ਕਿ ਇੱਥੇ ਆਕਸੀਜਨ ਇੱਕ ਤੇ ਇਸ ਬੰਦੇ ਦੀ ਮੈਨੂੰ ਸਮਝ ਨਹੀਂ ਆਉਂਦੀ, ਸੜੁੱਕੇ ਲਾ ਕੇ ਚਾਹ ਪੀ ਜਾਂਦਾ। ਮੈਂ ਨਹੀਂ ਸੀਰੀਅਸ ਗੱਲ ਕਰਦੀ ਪਿਆ, ਇਹ ਨਾ ਸੀਰੀਅਸ ਟੌਪਿਕ ਹੈ, ਤੁਸੀਂ ਚਾਹ ਬਿਸਕੁਟ 'ਚ ਬਿਜ਼ੀ ਹੋ। ਦੇਖੋ ਗੱਲ ਇਦਾਂ ਆ, ਅਸੀਂ ਤਾਂ ਸਿਰਫ ਚਾਹ ਬਿਸਕੁਟ ਦੇ ਵਿੱਚ ਬਿਜ਼ੀ ਆ, ਹਾਂ, ਪਰ ਪੂਰਾ ਦੇਸ਼ ਚਾਹ ਨਹੀਂ ਤਾਂ ਬਿਜ਼ੀ ਕੀਤਾ ਹੋਇਆ। ਅੱਛਾ, ਤੁਹਾਨੂੰ ਵੀ ਕਲੋਲਾ। ਦੇਖੋ ਕਲੋਲਾ ਨਹੀਂ ਹੈਗੀਆਂ, ਗੱਲ ਇਹ ਹੈ ਕਿ ਇਸ ਵੇਲੇ ਜਿੱਥੇ 3 ਲੱਖ ਦੇ ਕਰੀਬ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਜੀ ਜੀ, ਉਸ ਵੇਲੇ ਉਸ ਗੱਲ ਦੀ ਗੰਭੀਰਤਾ ਨੂੰ ਛੱਡ ਕੇ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਫਿਰੋ। ਬਿਲਕੁਲ ਠੀਕ ਹੈ, ਤੁਸੀਂ ਕਰਦੇ ਫਿਰੋ ਰੈਲੀਆਂ, ਹਾਂ, ਤੁਸੀਂ ਲੋਕਾਂ ਨੂੰ ਕਹਿੰਦੇ ਫਿਰੋ ਕਿ ਆ ਏਦਾਂ ਨਹੀਂ ਤੇ ਉਦਾਂ। ਠੀਕ ਹੈ, ਵੋਟਾਂ ਸਾਨੂੰ ਮਿਲਣ। ਕੀ ਸਿਰਫ ਵੋਟਾਂ ਹੀ ਤੁਹਾਡੇ ਲਈ ਸਭ ਕੁਝ ਹੋ ਗਈਆਂ ਜੀ? ਕੀ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਆਪ ਦੇ ਜੱਦੀ ਗੁਜਰਾਤ ਦੇ ਵਿੱਚ ਤੁਹਾਡੇ ਉੱਥੇ ਜਿਹੜੀਆਂ ਭੱਠੀਆਂ ਹੀ ਜਿਹੜੀਆਂ ਪਿਘਲ ਗਈਆਂ, ਲਾਸ਼ਾਂ ਨੂੰ ਜਲਾਉਂਦੀਆਂ ਔਰ ਤੁਸੀਂ ਵੋਟਾਂ ਦੇ ਵਿੱਚ ਵਿਅਸਤ ਹੋ ਗਏ। ਬਿਲਕੁਲ, ਤੁਸੀਂ ਵਿਅਸਤ ਹੋ ਗਏ। ਤੁਹਾਨੂੰ ਸਿਰਫ ਬੰਗਾਲ ਦੇਖ ਰਿਹਾ। ਹਾਂ, ਸਾਰਾ ਦੇਸ਼ ਇੱਧਰ ਅਸਤ ਵਿਅਸਤ ਹੋਣ ਨੂੰ ਫਿਰਦਾ ਹੈ ਤੇ ਤੁਸੀਂ ਚੋਣਾਂ ਦੇ ਵਿੱਚ ਵਿਅਸਤ ਹੋ ਕੇ ਕਿਹੜਾ ਕੱਦੂ 'ਚ ਤੀਰ ਮਾਰ ਲਓਗੇ? ਤੁਸੀਂ ਤਾਂ ਜਦੋਂ ਕਿਤੇ ਕਰਨਾਟਕ ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਕਿਸੇ ਮਦਰਾਸਨ ਦੇ ਕੋਲੋਂ ਟੀਕਾ ਲਵਾਉਂਦੇ ਹੋ ਜਾਣ ਬੁੱਝ ਕੇ, ਵੀ ਦਿਖਾਇਆ ਜਾ ਸਕੇ ਕਿ ਫਿਰ ਇਹ ਕਹਿੰਦੇ ਕਾਸ਼ ਕਿਤੇ ਮੈਨੂੰ ਇਹ ਭਾਸ਼ਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਜੋਗੀ ਜੀ ਲੁਧਿਆਣੇ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਮਰੀਜ਼ ਆਨਲਾਈਨ ਹੋਇਆ, ਲਾਈਵ ਹੋ ਕੇ ਉਹਨੇ ਹਸਪਤਾਲ ਦੀ ਹਕੀਕਤ ਦੱਸੀ ਹੈ। ਇੱਕ ਹੋਰ ਡਾਕਟਰ ਨਰਸ ਸੀਗੀ ਉਹ, ਔਰ ਉਹਨੇ ਵੀ ਵੀਡੀਓ ਦੇ ਵਿੱਚ ਸੱਚਾਈਆਂ ਦੱਸੀਆਂ ਨੇ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਭਰਾਵੋ ਹਸਪਤਾਲ ਬਿਲਕੁਲ ਨਾ ਆਉਣਾ, ਆਈਸੋਲੇਟ ਹੋ ਜਾਓ, ਕੁਝ ਵੀ ਕਰੋ, ਲੇਕਿਨ ਹਸਪਤਾਲ ਬਿਲਕੁਲ ਵੀ ਨਾ ਆਉਣਾ। ਔਰ ਇੱਕ ਮੁੰਬਈ ਦੀ ਡਾਕਟਰ ਨੇ ਵੀ ਲੋਕਾਂ ਨਾਲ ਰੋਂਦੇ ਰੋਂਦੇ ਅਪੀਲ ਕੀਤੀ ਹੈ ਕਿ ਬੜੇ ਪਰੇਸ਼ਾਨ ਆ, ਇੱਥੇ ਮੁੰਬਈ ਦੇ ਵਿੱਚ ਹਾਲਾਤ ਬੜੇ ਮਾੜੇ ਨੇ, ਹਸਪੀਟਲ ਦੇ ਵਿੱਚ ICU ਬੈਡਸ ਵੇਟਿੰਗ ਦੇ ਵਿੱਚ ਹੈ, ਪੇਸ਼ੈਂਟ ਦੇ ਲਈ ਬੈੱਡ ਨਹੀਂ ਹੈ, ਸਾਨੂੰ ਘਰਾਂ ਤੇ ਵੀ ਕਿਸੇ ਤਰ੍ਹਾਂ ਮੈਨੇਜ ਕਰਨਾ ਪੈ ਰਿਹਾ ਹੈ ਔਰ ਇੱਥੇ ਵੀ ਮੈਨੇਜ ਕਰਨਾ ਪੈ ਰਿਹਾ। ਉਹ ਇਹ ਕਹਿ ਰਹੀ ਹੈ ਕਿ ਇਹ ਨਾ ਸੋਚੋ ਵੀ ਇਦਾਂ ਦਾ ਕੁਛ ਹੈ ਜਿਹਨੂੰ ਅਸੀਂ ਇੰਜੋਏ ਕਰ ਰਹੇ ਹਾਂ, ਅਸੀਂ ਤਾਂ ਇਹ ਚੀਜ਼ਾਂ ਕਰ ਰਹੇ ਹਾਂ, ਪਲੀਜ਼ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਇਸ ਵੇਲੇ ਗੱਲ ਕਰ ਰਹੇ ਹਾਂ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਆਪਣੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਦੁੱਖ ਦੇ ਵਿੱਚ ਦੁਖੀ ਹਾਂ ਜੀ। ਮੈਨੂੰ ਇਹ ਗੱਲ ਬੜੀ ਦੁੱਖ ਦਿੰਦੀ ਹੈ ਕਿ ਇਹ ਜਿਹੜੀ ਲਹਿਰ ਹੈ ਬੜੀ ਤੇਜ਼ੀ ਦੇ ਨਾਲ ਉੱਭਰੀ ਹੈ ਔਰ ਇਹਦੇ ਵਿੱਚੋਂ ਸਾਡਾ ਹੁਣ ਉੱਭਰਨਾ ਬਹੁਤ ਜ਼ਿਆਦਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਜਿੱਦਾਂ ਅਸੀਂ ਪਿਛਲੀ ਵਾਰ ਸੰਜਮ ਤੇ ਠਰਮੇ ਦੇ ਨਾਲ ਅਸੀਂ ਪਿਛਲੀ ਵਾਰ ਇਹਨੂੰ ਠੱਲ ਪਾਈ ਸੀ, ਹੁਣ ਲਾਕਡਾਊਨ ਲਗਾਉਣਾ ਤਾਂ ਔਖਾ ਹੈ ਜੀ, ਪਰ ਜੇ ਲਗਾਉਣਾ ਪਿਆ ਤਾਂ ਵੀ ਸਾਨੂੰ ਠਰਮਾ ਰੱਖਣਾ ਪਊਗਾ। ਦੇਖੋ ਪ੍ਰਧਾਨ ਮੰਤਰੀ ਸਾਹਿਬ, ਲਾਕਡਾਊਨ ਲਗਾਉਣ ਦੀ ਨੌਬਤ ਕਿਉਂ ਆਈ? ਜੀ ਜੀ, ਤੁਸੀਂ ਖੁੱਲਾਂ ਹੀ ਬਹੁਤ ਦੇਤੀਆਂ, ਇੰਨੀਆਂ ਖੁੱਲਾਂ ਦੇ ਦਿੱਤੀਆਂ ਕਿ ਦੇਖੋ ਕੋਈ ਚਾਹੇ ਧਾਰਮਿਕ ਮੇਲਾ ਹੋਵੇ, ਚਾਹੇ ਪ੍ਰਚਾਰ ਕਰ ਲੋ, ਚਾਹੇ ਚੋਣ ਪ੍ਰਚਾਰ ਦੀ ਗੱਲ ਨਹੀਂ ਕਰਨੀ, ਅਗਲਿਆਂ ਦਾ ਜ਼ਰੂਰੀ ਕੰਮ ਆ ਉਹ। ਅੱਛਾ, ਕੋਈ ਮੇਲਾ ਹੋਵੇ, ਕੋਈ ਕਿਤੇ ਕਿਸੇ ਵੀ ਤਰ੍ਹਾਂ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉੱਥੇ ਲੱਖਾਂ ਦੀ ਤਾਦਾਦ ਵਿੱਚ ਲੋਕ ਜਾਂਦੇ ਆ ਜੀ, ਬਿਲਕੁਲ, ਠੀਕ ਹੈ ਨਾ। ਉੱਥੇ ਤੁਸੀਂ ਕਿਉਂ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਵਾਈ? ਠੀਕ ਹੈ, ਹੁਣ ਤੁਸੀਂ ਜਿਹੜੀਆਂ ਗੱਲਾਂ ਆਣ ਕੇ ਕਰਦੇ ਹੋ ਤੁਹਾਡੇ ਵੀ ਦੋਹਰੇ ਮਾਪਦੰਡ ਨੇ। ਹਾਂ, ਇਹਨਾਂ ਦੋਹਰੇ ਮਾਫ ਕਰਨਾ, ਮੈਂ ਤੁਹਾਨੂੰ ਵਿੱਚੇ ਟੋਕ ਰਿਹਾ, ਇਹਨਾਂ ਦੋਹਰੇ ਮਾਪਦੰਡਾਂ ਦੀ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਨੇ ਗੱਲ ਦਾ ਇੱਕ ਸਿਰਾ ਫੜਿਆ, ਸਿੱਕੇ ਦਾ ਇੱਕੋ ਪਹਿਲੂ ਦਿਖਾਇਆ, ਦੂਜਾ ਪਹਿਲੂ ਦਿਖਾਉਣਾ ਭੁੱਲ ਗਏ। ਕਿਹੜੀਆਂ ਗੱਲਾਂ ਨੇ, ਕਿਹੜੇ ਪੁਆਇੰਟ? ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। PM मोदी ने ਗੱਲ कही कि हमारे वैज्ञानिकों ने दिन रात एक करके बहुत कम समय में देशवासियों के लिए वैक्सीन विकसित की है। आज दुनिया की सबसे सस्ती वैक्सीन भारत में है। ਇਹ ਗੱਲਾਂ ਉਹਨਾਂ ਨੇ ਕਹੀਆਂ ਨੇ। ਵੈਸੇ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਤੇਰੇ ਵੀ ਉਹਨਾਂ ਦਾ ਵੱਡੀ ਦਾੜੀ ਆ ਜਾਣੀ ਆ। ਪਰ ਜਨਾਬ, ਇਸ ਗੱਲ ਦੇ ਵਿੱਚ ਉਹ ਦੱਸਣਾ ਭੁੱਲ ਗਏ ਕਿ ਰਾਜਾਂ ਦੇ ਵਿੱਚੋਂ ਵੈਕਸੀਨ ਦੀ ਕਮੀ ਦੀਆਂ ਗੱਲਾਂ ਕਿਉਂ ਉੱਠ ਰਹੀਆਂ ਨੇ।
ਹਾਂ। ਜੇ ਤੁਸੀਂ ਬਾਹਰਲੇ ਮੁਲਕਾਂ ਨੂੰ ਸਪਲਾਈ ਕਰ ਰਹੇ ਹੋ, ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇੰਡੀਆ ਨੇ ਤੇ ਰਿਕਾਰਡ ਬਣਾਤਾ, ਫਿਰ ਇਹ ਦੱਸੋ ਨਾ ਵੀ ਤੁਹਾਡੇ ਆਪਣੇ ਜਿਹੜਾ ਤੁਹਾਡਾ ਹਲਕਾ ਆ ਵਾਰਾਣਸੀ, ਉੱਥੇ ਟੀਕਾਕਰਨ ਕੇਂਦਰ ਬੰਦ ਕਿਉਂ ਹੋਏ? ਔਰ ਇਹ 2 ਹਫ਼ਤੇ ਪੁਰਾਣੀ ਖਬਰ ਹੈ। ਦੇਖੋ ਗੱਲ ਇਹ ਹੈ ਕਿ ਹੁਣ ਇਹਨਾਂ ਨੇ ਇਹ ਵੀ ਕਿਹਾ ਕਿ 1 ਮਈ ਤੋਂ ਹਾਂਜੀ ਜਿਹੜੇ 18 ਸਾਲ ਤੋਂ ਉੱਪਰ ਦੇ ਹੈਗੇ ਉਹਨਾਂ ਸਾਰਿਆਂ ਨੂੰ, 18 ਤੋਂ 45 ਦੀ ਉਮਰ ਵਾਲਿਆਂ ਨੂੰ ਜੀ ਸਾਰਿਆਂ ਨੂੰ, ਕਿਉਂਕਿ 45 ਵਾਲਿਆਂ ਨੂੰ ਸਾਰਿਆਂ ਨੂੰ ਉਹ ਕਹਿੰਦੇ ਕਿ ਅਸੀਂ ਲਗਾਈ ਜਾਂਦੇ ਨਾ, ਪਹਿਲੀ ਡੋਜ਼ ਦੇ ਦਿੱਤੀ ਆ। ਹੁਣ 18 ਸਾਲ ਤੋਂ ਉੱਪਰ ਵਾਲਿਆਂ ਨੂੰ ਸਾਰਿਆਂ ਨੂੰ ਟੀਕੇ ਲੱਗਣੇ ਸ਼ੁਰੂ ਹੋ ਜਾਣੇ ਨੇ, ਠੀਕ ਹੈ ਨਾ। ਤੇ ਦੇਖੋ ਗੱਲ ਇਹ ਹੈ ਕਿ ਟੀਕੇ ਲੱਗਣੇ ਤੁਸੀਂ ਉਮਰ ਤੇ ਦੱਸੀ ਜਾਂਦੇ ਹੋ ਕਿ ਇਸ ਉਮਰ ਤੋਂ ਸਾਰੇ ਲੱਗਣੇ, ਕੀ ਤੁਹਾਡੇ ਕੋਲ ਪ੍ਰਬੰਧ ਪੂਰੇ ਹੈਗੇ ਆ? ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਕਰੋਨਾ ਵਾਇਰਸ ਤੇ ਲੋਕਡਾਊਨ ਤੇ ਬੋਲਦਿਆਂ ਹੋਇਆ PM ਮੋਦੀ ਇੱਕ ਚੀਜ਼ ਨੂੰ ਸਿਰੇ ਤੋਂ ਹੀ ਭੁੱਲ ਗਏ। ਕਿਹੜੀ? ਦੱਸ ਦਵਾਂ? ਦੱਸੋ। ਇਦਾਂ ਨਹੀਂ, ਉਹ ਨਹੀਂ ਇਦਾਂ ਨਹੀਂ ਤਾਂ ਫਿਰ ਕੰਨ ਤੇ ਪਿਸਤੌਲ ਰੱਖ ਦਈਏ। ਇਧਰ ਸਾਡੇ ਜੋ ਬਾਈਡਨ ਸਾਹਿਬ ਵੀ ਜਿਹੜੇ ਮਾਨਯੋਗ ਰਾਸ਼ਟਰਪਤੀ ਸਾਹਿਬ ਹੈਗੇ ਆ, ਉਹ ਵੀ ਗਨ ਕਲਚਰ ਨੂੰ ਖਤਮ ਕਰਨਾ ਚਾਹੁੰਦੇ ਆ। ਅੱਛਾ ਹਾਂ, ਤੇ ਫਿਰ ਹੁਣ ਅਸੀਂ ਤਾਂ ਢੂਈ ਤੇ ਜ਼ੋਰ ਨਾਲ ਸ਼ਾਬਾਸ਼ੀ ਦੇ ਸਕਦੇ ਆ। ਦੇਖੋ PM ਕੇਅਰਸ ਫੰਡ ਨਾਮ ਸੁਣਿਆ ਹੋਣਾ ਤੁਸੀਂ। ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਹਾਂ, ਲੱਗ ਗਿਆ ਪਤਾ ਕਿ ਗਨ ਪੁਆਇੰਟ ਤੇ ਗੱਲ ਕਰਨ ਵਾਲੀ ਕਿਹੜੀ ਆ। ਹਾਂਜੀ ਜੀ, ਮਤਲਬ ਕਿ ਪ੍ਰਧਾਨ ਮੰਤਰੀ PM ਕੇਅਰਸ ਫੰਡ ਨੂੰ ਇਦਾਂ ਭੁੱਲੇ ਕਿ ਗਲਤੀ ਦੇ ਨਾਲ ਫੰਡ 'ਚ ਯੋਗਦਾਨ ਦੀ ਗੱਲ ਵੀ ਨਹੀਂ ਕੀਤੀ। ਦੱਸੋ ਕੀ ਉਸ ਫੰਡ ਦਾ ਜੋ ਮਕਸਦ ਸੀ ਉਹ ਪੂਰਾ ਹੋ ਗਿਆ? ਹਾਂਜੀ, ਹੋ ਜਾਣਾ ਜੀ। ਮਈ ਦੇ ਵਿੱਚ ਆ ਜਾਣੇ ਰਿਜ਼ਲਟ। ਅੱਛਾ, ਹਾਂਜੀ। ਮਤਲਬ ਉਹਦਾ ਨਾਂ ਕੀ ਸੀ? PM ਕੇਅਰਸ ਫੰਡ। ਤੇ ਫਿਰ ਬਸ ਵੀ ਉਹਨਾਂ ਦੀ ਕੇਅਰ ਦੇ ਵਾਸਤੇ ਹੀ ਆ। ਦੇਖਿਆ, ਸੱਚੀ ਮੁੱਚੀ ਹਾਲੇ ਕਰੋਨਾ ਦੀ ਸੈਕਿੰਡ ਵੇਵ ਹੈ। ਇਸ ਵੇਲੇ ਇਹਨਾਂ ਚੀਜ਼ਾਂ ਦੀ ਲੋੜ ਸੀ। ਔਰ ਲੋਕਾਂ ਨੇ ਤੇ ਇੱਥੋਂ ਤੱਕ ਵੀ ਗੱਲਾਂ ਕੀਆਂ ਜੋਗੀ ਜੀ ਕਿ ਤੁਸੀਂ ਮੰਦਰ ਦੇ ਨਾਂ ਤੇ ਵੋਟਾਂ ਪਾਈਆਂ ਸੀ, ਤੁਸੀਂ ਧਰਮ ਦੇ ਨਾਂ ਤੇ ਵੋਟਾਂ ਪਾਈਆਂ ਸੀ। ਹੁਣ ਹਸਪਤਾਲ ਤੇ ਬੈੱਡ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕੀਤੀ ਹੈ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਦੀ ਵੀ, ਜੀ ਨੌਜਵਾਨਾਂ ਦੀ ਵੀ, ਜਿਨ੍ਹਾਂ ਨੇ ਮੋਹਰੇ ਹੋ ਕੇ ਯੋਗਦਾਨ ਪਾਇਆ ਜੀ। ਠੀਕ ਹੈ, ਬਹੁਤ ਸਾਰੇ ਲੋਕਾਂ ਨੇ ਇੱਥੇ ਸੇਵਾ ਕੀਤੀ ਹੈ। ਲੋਕ ਅੱਗੇ ਆਏ ਨੇ, ਲੰਗਰ ਲਗਾਏ ਗਏ ਨੇ ਜੀ। ਔਰ ਗੱਲ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਰਦੇ ਹਾਂ। ਉਹਨਾਂ ਨੇ ਵੀ ਲੰਗਰ ਸਟਾਰਟ ਕਰ ਦਿੱਤੇ ਨੇ, ਘਰੋਂ ਘਰੀ ਜਾ ਕੇ ਉਹ ਲੰਗਰ ਲੋਕਾਂ ਨੂੰ ਪਹੁੰਚਾ ਰਹੇ ਨੇ ਤਾਂ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਤੇ ਜਾਂ ਫਿਰ ਕੋਈ ਵੀ ਗਰੀਬ ਜਿਹੜਾ ਆ ਉਹ ਭੁੱਖਾ ਨਾ ਰਵੇ, ਕਿਉਂਕਿ ਦਿੱਲੀ ਦੇ ਵਿੱਚ ਲਾਕਡਾਊਨ ਜਿਹੜਾ 1 ਹਫ਼ਤੇ ਦਾ ਮੁੜ ਤੋਂ ਲਗਾ ਦਿੱਤਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਸੰਸਥਾਵਾਂ ਜਿਹੜੀਆਂ ਉਹ ਅੱਗੇ ਆਈਆਂ, ਉਹਨਾਂ ਨੇ ਲੋਕਾਂ ਦੀ ਬਾਂਹ ਫੜੀ। ਠੀਕ ਹੈ, ਇਸ ਪੁਰਾਣੇ ਜੇਕਰ ਅਸੀਂ ਗੱਲ ਕਰੀਏ ਸਾਲ ਦੀ, ਪਿਛਲੇ ਸਾਲ ਦੀ, ਤੇ ਲਾਕਡਾਊਨ ਦੇ ਵਿੱਚੋਂ ਸੋਨੂ ਸੂਦ ਦਾ ਨਾਮ ਸਾਹਮਣੇ ਆਇਆ ਸੀ। ਬਿਲਕੁਲ, ਭਾਵੇਂ ਸੋਨੂ ਸੂਦ ਇਸ ਵਾਰ ਆਪ ਖੁਦ ਕੋਰੋਨਾ ਪੋਜ਼ਿਟਿਵ ਨੇ, ਪਰ ਉਹ ਹਮੇਸ਼ਾ ਹੀ ਪੋਜ਼ਿਟਿਵ ਰਹੇ ਨਾ ਇਦਾਂ ਦੀਆਂ ਚੀਜ਼ਾਂ ਦੇ ਵਾਸਤੇ। ਠੀਕ ਹੈ ਨਾ, ਉਹਨਾਂ ਨੇ ਅੱਗੇ ਹੋ ਕੇ ਲੋਕਾਂ ਦੀ ਬਾਂਹ ਫੜੀ ਹੈ ਤੇ ਉਹਨਾਂ ਨੇ ਇਸ ਵੇਲੇ ਪ੍ਰਧਾਨ ਮੰਤਰੀ ਹੁਣਾਂ ਨੇ ਕੱਲ ਗੱਲ ਕਰਦਿਆਂ ਸਾਰਿਆਂ ਦੀ ਤਾਰੀਫ ਕੀਤੀ ਹੈ ਜੀ। ਪਰ ਕੱਲੀ ਤਾਰੀਫ ਦੇ ਨਾਲ ਕੀ ਸਰਕਾਰ ਦੀ ਪਲੈਨਿੰਗ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਖੜੂਗੀ? ਉਹਨਾਂ ਨੂੰ ਜਿਹੜੇ ਫਰੰਟ ਲਾਈਨ ਤੇ ਲੜ ਰਹੇ ਨੇ, ਲੋਕਾਂ ਦੇ ਕੋਲ ਜਾ ਰਹੇ ਨੇ, ਉਹਨਾਂ ਦੀਆਂ ਸੁੱਖ ਸਹੂਲਤਾਂ ਵਾਸਤੇ ਕੀ ਹੈ, ਉਹਨਾਂ ਦੀ ਵੈਕਸੀਨੇਸ਼ਨ ਦੇ ਵਾਸਤੇ ਕੀ ਪਲੈਨਿੰਗ ਆ, ਉਹਨਾਂ ਨੂੰ ਬਰਤਨ ਦੇ ਵਾਸਤੇ PPE ਕਿੱਟਾਂ ਦੀ ਕੀ ਜ਼ਰੂਰਤ ਹੈਗੀ ਆ, ਉਹ ਕੀ ਦੇ ਰਹੇ ਨੇ, ਕਿਸ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਨੇ, ਕਿ ਉਹਦੇ ਬਾਰੇ ਵੀ ਕੋਈ ਪ੍ਰਧਾਨ ਮੰਤਰੀ ਸਾਹਿਬ ਇੱਕ ਗੱਲ ਦੱਸਣਾ ਭੁੱਲ ਗਏ ਕਿ ਇਸ ਵਾਰ ਕਰੋਨਾ ਦਾ ਫੈਲਾਅ ਬੱਚਿਆਂ ਨੂੰ ਆਪਣੀ ਚਪੇਟ 'ਚ ਜ਼ਿਆਦਾ ਕਿਉਂ ਲੈ ਰਹੇ? ਜਿਹੜੀ ਗੱਲ ਤੁਸੀਂ ਵੀ ਕਹੀ ਸੀ ਕਿ ਐਤਕੀ ਬਜ਼ੁਰਗਾਂ ਨਾਲੋਂ ਜ਼ਿਆਦਾ ਬੱਚੇ ਆ ਰਹੇ ਨੇ, ਨੌਜਵਾਨ ਘੱਟ ਉਮਰ ਦੇ। ਜੀ ਹੈ ਨਾ, ਬੱਚਿਆਂ ਕੋਲ ਵੀ ਆ ਰਿਹਾ। ਔਰ ਇਹ ਡਬਲ ਮੂਵਮੈਂਟ ਜਿਹੜੀ ਹੈ ਇਹਦੇ ਚ ਹਿੱਸੇਦਾਰੀ ਵੱਧ ਕੇ 61% ਤੱਕ ਹੋ ਗਈ ਹੈ। ਵੈਕਸੀਨੇਸ਼ਨ ਦੇ ਤਾਂ ਉਹਨਾਂ ਨੇ ਪੂਰੇ ਫੈਕਟਸ ਦੱਸ ਦਿੱਤੇ ਹੈ, ਪਰ ਇਹ ਨਹੀਂ ਦੱਸਿਆ ਕਿ ਟੀਕਾਕਰਨ ਦਾ ਨया ਮਿਊਟੇਸ਼ਨ ਤੇ ਕੀ ਅਸਰ ਹੋਏਗਾ। ਘਬਰਾਣਾ ਨਹੀਂ ਹੈ ਜਾਂ ਫਿਰ ਬੱਚਿਆਂ ਬਾਰੇ ਜਿਹੜੀਆਂ ਜ਼ਰੂਰੀ ਗੱਲਾਂ ਸੀ ਉਹ ਦੱਸਣਾ ਕਿਉਂ ਭੁੱਲ ਗਏ? ਬਿਲਕੁਲ ਜੀ, ਦੇਖੋ ਗੱਲ ਇਹ ਹੈ ਕਿ ਬੱਚਿਆਂ ਬਾਰੇ ਕਿਵੇਂ ਦੱਸ ਸਕਦੇ ਆ? ਤੈਨੂੰ ਪਤਾ ਨਹੀਂ ਹੈਗਾ? ਅੱਛਾ, ਸਕੂਲ ਆਫ ਰੀਡਿੰਗ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਹੁਣ ਕਹਿਣ ਵਾਲੇ ਇਹ ਵੀ ਕਹਿਣਗੇ ਕਿ PM ਮੋਦੀ ਦੇ ਭਾਸ਼ਣ ਦਾ ਪੋਸਟਮਾਰਟਮ ਕਰ ਰਹੇ ਸੀ। ਨਹੀਂ, ਅਸੀਂ ਪੋਸਟਮਾਰਟਮ ਨਹੀਂ ਕਰ ਰਹੇ। ਅਸੀਂ ਤੇ ਕਹਿ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਭੁੱਲ ਗਏ। ਹਾਂ, ਕੱਲ ਬਹੁਤ ਵੱਡੀ ਗੱਲ ਭੁੱਲ ਗਏ। ਕਿਹੜੀ ਭਲਾ? ਦੇਖੋ, ਸਾਰਿਆਂ ਨੂੰ ਭੁੱਲ ਜਾਂਦੇ, ਸਾਨੂੰ ਕੋਈ ਪਰਵਾਹ ਨਹੀਂ ਸੀ। ਅੱਛਾ, ਸਾਡੇ ਟੀਕੇ ਲਾਉਂਦੇ ਨਾ ਲਾਉਂਦੇ, ਸਾਨੂੰ ਉੱਥੇ ਆਕਸੀਜਨ ਦੀ ਘਾਟ ਰਹਿੰਦੀ ਜੋ ਮਰਜ਼ੀ ਹੋ ਜਾਂਦਾ, ਸਾਨੂੰ ਕੋਈ ਦਵਾਈਆਂ ਮਾਸਕ ਵਗੈਰਾ ਮਿਲਦੇ ਨਾ ਮਿਲਦੇ, ਸਾਨੂੰ ਹਸਪੀਟਲ ਦੇ ਵਿੱਚ ਬੈੱਡ ਮਿਲਦੇ ਨਾ ਮਿਲਦੇ, ਕੋਈ ਗੱਲ ਨਹੀਂ ਸੀ, ਦਫਾ ਕਰੋ, ਮਿੱਟੀ ਪਾਓ। ਪਰ ਯਾਰ ਜਿਹੜੀ ਚੀਜ਼ ਮੇਨ ਸੀ ਉਹੀ ਨਹੀਂ ਕਹੀ ਤੇ ਅਸੀਂ ਕਿੱਦਾਂ ਭੁੱਲ ਜਾਈਏ?
ਕੀ ਮਤਲਬ ਕੀ ਨਹੀਂ ਕਿਹਾ? ਓ ਯਾਰ ਕੀ ਹੋ ਗਿਆ? ਓਹ ਯਾਰ ਸਮਝ ਨਹੀਂ ਆਉਂਦੀ, ਪ੍ਰਧਾਨ ਮੰਤਰੀ ਸਾਹਿਬ ਇੰਨੀ ਵੱਡੀ ਗੱਲ ਕਿਵੇਂ ਭੁੱਲ ਗਏ? ਕਿਹੜੀ ਯਾਰ ਥਾਲੀਆਂ ਖੜਕਾਉਣੀਆਂ ਕਦੋਂ ਆ? ਯਾਰ ਅਸੀਂ ਤਾੜੀਆਂ ਕਦੋਂ ਮਾਰਨੀਆਂ ਤੇ ਯਾਰ ਅਸੀਂ ਮੋਬਾਈਲਾਂ ਦੀਆਂ ਕਦੋਂ ਚੁਕਾਉਣੀਆਂ ਹੈਗੀਆਂ ਬੈਟਰੀਆਂ? ਓਹੋ ਯਾਰ ਵਾਈ ਦਿਸ ਕੋਲ ਐਵਰੀਡੇ। ਸੱਚੀ ਮੁੱਚੀ ਬਹੁਤ ਸਾਰੀਆਂ ਗੱਲਾਂ ਹੁਣ ਐਤਕੀ ਆਪਣੇ ਭਾਸ਼ਣ 'ਚ ਕਹਿਣੀਆਂ ਭੁੱਲ ਗਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਅਰਥ ਕੋਈ ਨਹੀਂ ਸੀ ਨਿਕਲਿਆ ਔਰ ਅਰਥ ਇਸ ਭਾਸ਼ਣ ਦਾ ਵੀ ਨਹੀਂ ਨਿਕਲਿਆ। ਉਹ ਖੈਰ ਮੈਂ ਇੰਨੀ ਗੱਲ ਜ਼ਰੂਰ ਆ, ਮੈਂ ਤਾਂ ਰਾਤ ਨੂੰ ਅਜੇ ਕੋਠੇ ਥਾਲੀ ਲੈ ਕੇ ਚੜ ਜਾਣਾ, ਮੈਂ ਖੜਕਾਈ ਜਾਣੀ ਆ ਗੋ ਗਰੂਨਾ ਗੋ ਗਰੂਨਾ ਗੋ। ਟਿਕਟ ਮਿਲ ਜਾਣੀ ਤੁਹਾਨੂੰ ਨਾਲ ਹੀ। ਕਾਦੀ? ਇੰਡੀਆ ਦੀ? ਨਾ ਚੋਣ ਦੀ ਨਾ ਇੰਡੀਆ ਦੀ। ਆ ਜਿਹੜੇ ਤੁਹਾਡੇ ਮਾਮੇ ਲਈ ਫਿਰਦੇ ਇੱਧਰ ਗੋਰੇ। ਆਏ ਹਾਏ, ਇਹਨਾਂ ਨੇ ਤਾਂ ਮੈਨੂੰ ਪਹਿਲਾਂ ਹੀ ਐਡੀ ਵੱਡੀ ਟਿਕਟ ਦਿੱਤੀ ਹੋਈ ਆ। ਘਰ ਸੁਣਦੀ ਹੋਣੀ ਪ੍ਰੋਗਰਾਮ। ਤੇ ਲਓ ਜੀ ਹੁਣ ਦੇ ਦਿਓ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।